ਸਿੱਧੂ ਸਾਹਿਬ ਦੀ ਗੱਲ ਕਰੀਏ ਪਨੂੰ ਸਾਹਿਬ ਆਪਾਂ, ਚੰਗਾ ਆਚਰਣ ਹੀ ਸਿੱਧੂ ਸਾਹਿਬ ਨੂੰ ਹੁਣ ਦਿਵਾ ਸਕੇਗਾ ਛੇਤੀ ਰਿਹਾਈ। ਦੇਖੋ, ਨਵਜੋਤ ਸਿੱਧੂ ਹੋਰਾਂ ਦੇ ਹਾਲ ਦੀ ਘੜੀ ਤਾਂ ਬਹੁਤੇ ਰਾਹ ਜਿਹੜੇ ਆ ਉਹ ਬੰਦ ਹੋ ਗਏ। ਉਹਨਾਂ ਨੇ ਆਪਣਾ ਇਹ ਆਤਮ ਸਮਰਪਣ ਜਿਹੜਾ ਸੀਗਾ, ਸਰੈਂਡਰ ਕਰਨ ਦਾ ਮਾਮਲਾ ਟਾਲਣ ਦੇ ਯਤਨ ਕੀਤੇ, ਪਰ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਸੁਣੀ ਹੀ ਨਹੀਂ ਗਈ। ਮੈਡੀਕਲ ਆਧਾਰ ਦੇ ਉੱਤੇ ਆਤਮ ਸਮਰਪਣ ਕਰਨ ਦੇ ਵਾਸਤੇ ਉਹਨਾਂ ਨੇ 1 ਹਫ਼ਤੇ ਦੀ ਮੋਹਲਤ ਮੰਗੀ ਸੀਗੀ। ਜਸਟਿਸ ਖਾਨਵਿਲਕਰ ਨੇ, ਹਾਲਾਂਕਿ ਉਹਨਾਂ ਦੇ ਜਿਹੜੇ ਵਕੀਲ ਸੀਗੇ ਮਨੂ ਸਿੰਘ ਵੀ, ਉਹਨੂੰ ਰਸਮੀ ਅਪੀਲ ਦਾਖਲ ਕਰਨ ਲਈ ਆਖਦਿਆਂ ਇਹ ਕਿਹਾ ਕਿ ਚੀਫ ਜਸਟਿਸ ਨੂੰ ਉਹ ਗੁਜ਼ਾਰਿਸ਼ ਕਰਨ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਰਸਮੀ ਅਰਜ਼ੀ ਦਾਖਲ ਕਰੋ ਤੇ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਇਹਦਾ ਜ਼ਿਕਰ ਕਰੋ, ਫਿਰ ਅਸੀਂ ਵੇਖਾਂਗੇ ਜੀ। ਉਦੋਂ ਬਾਅਦ ਸਾਰੇ ਰਾਹ ਬੰਦ ਹੋ ਗਏ। ਨਵਜੋਤ ਸਿੰਘ ਸਿੱਧੂ ਨੇ ਆਤਮ ਸਮਰਪਣ ਕਰ ਦਿੱਤਾ ਪਟਿਆਲੇ ਦੀ ਅਦਾਲਤ ਦੇ ਵਿੱਚ, ਔਰ ਉਦੋਂ ਬਾਅਦ ਉਹਦਾ ਮੈਡੀਕਲ ਕਰਵਾਇਆ ਗਿਆ। ਮੈਡੀਕਲ ਕਰਵਾ ਕੇ ਉਹਨੂੰ ਪਟਿਆਲੇ ਦੀ ਕੇਂਦਰੀ ਜੇਲ੍ਹ ਜਿਹੜੀ ਉਹਦੇ ਵਿੱਚ ਭੇਜ ਦਿੱਤਾ, ਬੈਰਕ ਨੰਬਰ 10 ਦੇ ਵਿੱਚ। ਬੈਰਕ ਨੰਬਰ 11 ਦੇ ਵਿੱਚ ਇਸ ਵੇਲੇ ਜਿਹੜੇ NDPS ਐਕਟ ਹੈ, ਨਸ਼ਿਆਂ ਦੇ ਕਾਰੋਬਾਰ ਦੇ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਕੈਦ ਹੈ। ਬਿਕਰਮ ਮਜੀਠੀਆ ਹਵਾਲਾਤੀ ਹੈ ਕਿਉਂਕਿ ਉਹਦਾ ਕੇਸ ਸੁਣਵਾਈ ਅਧੀਨ ਹੈ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਦੋਂ ਕਿ ਨਵਜੋਤ ਸਿੰਘ ਸਿੱਧੂ ਕੈਦੀ ਆ। ਉਹਦੇ ਉੱਤੇ ਇੱਕ ਵਿਅਕਤੀ ਦੇ ਨਾਲ ਸੜਕ ਦੇ ਉੱਤੇ ਲੜਾਈ ਦੇ ਦੌਰਾਨ 34 ਸਾਲ ਪੁਰਾਣੇ ਕੇਸ ਦੇ ਵਿੱਚ 1 ਸਾਲ ਦੀ ਸਜ਼ਾ ਉਹਨੂੰ ਹੋ ਗਈ ਆ। ਉਹ ਹੁਣ ਸਜ਼ਾ ਯਾਫਤਾ ਹੈ। ਇਹ ਫਰਕ ਹੈ ਦੋਵਾਂ ਦੇ ਜਿਹੜਾ ਉਹ ਵਿਚਾਲੇ। ਅੱਛਾ, ਇੱਥੇ ਜਿਹੜੇ ਚੈਨਲ ਨੇ ਉਹ ਬੜਾ ਜਲੂਸ ਕਢਵਾ ਰਹੇ ਆ ਤਾਂ ਜੀ। ਕੋਈ ਕਹਿੰਦਾ ਜੀ ਉੱਥੇ ਸਵੇਰੇ ਚਾਹ ਦੇ ਨਾਲ ਬਿਸਕੁਟ ਮਿਲਦੇ ਆ, ਕੋਈ ਕਹਿੰਦਾ 2 ਚਾਦਰਾਂ, 2 ਸਰਾਣੇ, 1 ਮੇਜ਼, 1 ਕੁਰਸੀ, ਪਤਾ ਨਹੀਂ ਕਿਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਦਿਖਾਈ ਜਾਂਦੇ ਆ। ਅਸਲ ਦੇ ਵਿੱਚ ਜੇਲ੍ਹ ਆ ਉਹ, ਕੋਈ 5 ਸਟਾਰ ਹੋਟਲ ਨਹੀਂ ਗਾ। ਜੇਲ੍ਹ ਦੇ ਵਿੱਚ ਏਦਾਂ ਦਾ ਕੁਝ ਮਿਲਦਾ, ਰੋਟੀਆਂ ਏਦਾਂ ਦੀਆਂ ਕਿ 6 ਰੋਟੀਆਂ ਦਿੰਦੇ ਨੇ, 2 ਖਾ ਲੀਆਂ ਤੇ 4 ਜਿਹੜੀਆਂ ਉਹ ਬਾਲਣ ਦੇ ਕੰਮ ਆਉਂਦੀਆਂ ਨੇ। ਕੁਛ ਜਿਹੜੇ ਅੰਦਰ ਨੇ ਹਵਾਲਾਤੀ ਜਾਂ ਕੈਦੀ, ਉਹਨਾਂ ਅੰਗੀਠੀਆਂ ਰੱਖੀਆਂ ਹੋਈਆਂ ਨੇ ਪਰਮਿਸ਼ਨ ਦੇ ਨਾਲ ਆਪਣੀ ਚਾਹ ਵਗੈਰਾ ਬਣਾਉਣ ਦੇ ਵਾਸਤੇ। 1 ਡੰਗ ਦੀ ਉਹ ਚਾਹ ਆਪ ਬਣਾ ਲੈਂਦੇ, ਕਿਉਂਕਿ ਰਾਸ਼ਨ ਵਗੈਰਾ ਅੰਦਰੋਂ ਤੁਹਾਨੂੰ ਕੰਟੀਨ ਚੋਂ ਮਿਲ ਜਾਂਦਾ ਜੇ ਤੁਸੀਂ ਖਰੀਦਣਾ ਚਾਹੋ ਜੀ। ਉਹ ਰੋਟੀਆਂ ਜਿਹੜੀਆਂ ਬਾਲਣ ਦੇ ਤੌਰ ਦੇ ਉੱਤੇ ਕੰਮ ਆਉਂਦੀਆਂ ਨੇ, ਤੇ ਉਹਨਾਂ ਨੂੰ ਅੱਗ ਏਦਾਂ ਪੈਂਦੀ ਹੈ ਜਿਵੇਂ ਮਿੱਟੀ ਦੇ ਤੇਲ 'ਚ ਗੁੰਨੀਆਂ ਹੋਣ। ਇਹ ਜਿਹੜੀ ਦਾਲ ਹੈ ਉਹ ਇਸ ਤਰ੍ਹਾਂ ਦੀ ਆ ਕਿ ਟੁੱਬੀ ਮਾਰ ਕੇ ਵੀ ਉਹਦੇ ਵਿੱਚੋਂ ਦਾਣਾ ਲੱਭਣਾ ਔਖਾ। ਇਹ ਜੇਲ੍ਹ ਦਾ ਫੂਡ ਹੈ। ਇੱਥੇ ਪਤਾ ਨਹੀਂ ਕੀ ਕੁਛ ਦਿਖਾਈ ਜਾਂਦੇ ਨੇ। ਇਹ ਕਿਹਾ ਜਾ ਰਿਹਾ ਕਿ ਨਵਜੋਤ ਸਿੱਧੂ ਨੂੰ ਕਣਕ ਤੋਂ ਐਲਰਜੀ ਹੈ, ਉਹਦੇ ਵਾਸਤੇ ਮੁਸ਼ਕਲ ਜਿਹੜੀ ਉਹ ਹੋਣੀ ਹੈ ਜੇ ਉਹਨੂੰ ਐਲਰਜੀ ਹੈ ਤਾਂ। ਔਰ ਇਹ ਕਿਹਾ ਜਾ ਰਿਹਾ ਉਹਨੂੰ ਲਿਵਰ ਦੀ ਪ੍ਰੋਬਲਮ ਵੀ ਹੈ, ਉਹਦੇ ਨਾਲ ਉਹ 2-4 ਹੋ ਰਿਹਾ। ਮੈਡੀਕਲ ਆਧਾਰ ਦੇ ਉੱਤੇ ਕੀ ਜੇਲ੍ਹ ਪ੍ਰਸ਼ਾਸਨ ਫੈਸਲਾ ਲੈਂਦਾ ਉਹ ਵੇਖਣ ਵਾਲੀ ਗੱਲ ਹੋਊਗੀ। ਪਰ ਇਸ ਵੇਲੇ ਜਿਹੜਾ ਉਹਦੀ ਬੰਦੀ ਹੋ ਸਕਦੀ ਹੈ, ਜਿਹੜਾ ਉਹਦੀ ਖੁਲਾਸਾ ਹੋ ਸਕਦਾ, ਉਹ ਇੱਕੋ ਚੀਜ਼ ਦੇ ਉੱਤੇ ਹੋ ਸਕਦਾ ਹੈ ਕਿ ਉਹ ਚੰਗੇ ਆਚਰਣ ਜੇ ਦਿਖਾਉਂਦਾ ਤੇ ਉਹਦਾ ਛੇਤੀ ਉਹਨੂੰ ਰਿਹਾਈ ਹੋ ਸਕਦੀ ਹੈ। ਪਰ ਉਹਦੇ ਵਾਸਤੇ ਵੀ ਉਹਨੂੰ ਘੱਟੋ ਘੱਟ 8 ਮਹੀਨੇ ਜੇਲ੍ਹ ਦੇ ਅੰਦਰ ਰਹਿਣਾ ਪਊਗਾ। ਹਾਂ, ਅਨਲੈਸ ਜੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਆ ਡਬਲ ਬੈਂਚ ਦੇ ਕੋਲੇ ਨਹੀਂ ਲੱਗ ਜਾਂਦੀ, ਜਾਂ ਆਪਣੇ ਅਥਾਹ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੁਪਰੀਮ ਕੋਰਟ ਇਸ ਮਾਮਲੇ ਨੂੰ ਕਿਸੇ ਹੋਰ ਢੰਗ ਦੇ ਨਾਲ ਨਹੀਂ ਨਿਬੇੜ ਦਿੰਦੀ, ਉਦੋਂ ਤੱਕ ਨਹੀਂ ਕੁਝ ਵੀ ਜਿਹੜਾ ਜੀ ਉਹ ਹੋ ਸਕਦਾ। ਜਿਹੜਾ ਜੇ ਉਹਨਾਂ ਦਾ ਆਚਰਣ ਚੰਗਾ ਰਹਿੰਦਾ ਜੀ ਤਾਂ ਫਿਰ ਨਵਜੋਤ ਸਿੱਧੂ ਨੂੰ ਜੇਲ੍ਹ ਸੁਪਰਡੈਂਟ ਦੇ ਕੋਲੇ 30 ਦਿਨ, ਜਦੋਂ ਕਿ DGP ਜਾਂ ADGP ਜੇਲ੍ਹਾਂ ਦੇ ਕੋਲੇ 60 ਦਿਨ ਦੀ ਵਧੀਕ ਛੋਟ ਦੇਣ ਦਾ ਅਧਿਕਾਰ ਹੈ। 60 ਤੇ 30 90 ਹੋ ਗਏ, 3 ਮਹੀਨੇ ਹੋ ਗਏ ਇਹ। ਔਰ 3 ਮਹੀਨੇ ਦੀ ਇਹ ਛੋਟ ਉਹਨਾਂ ਨੂੰ ਮਿਲ ਸਕਦੀ ਹੈ। ਜੇਲ੍ਹ ਫੈਕਟਰੀ ਦੇ ਵਿੱਚ ਜੇ ਉਹ ਕੰਮ ਕਰਦੇ ਆ ਤਾਂ ਜਾਂ ਜਿਹੜੇ ਦਫ਼ਤਰ ਦੇ ਵਿੱਚ ਵੀ ਕੰਮ ਕਰਦੇ ਆ, ਕੈਦੀ ਨੂੰ ਕੰਮ ਕਰਨਾ ਪੈਂਦਾ, ਹਵਾਲਾਤੀ ਨੂੰ ਨਹੀਂ। ਤਾਂ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਆ 3 ਮਹੀਨੇ ਦੀ ਟ੍ਰੇਨਿੰਗ ਹੁੰਦੀ ਆ, ਉਹਦੇ ਵਾਸਤੇ ਪੈਸਾ ਕੋਈ ਨਹੀਂ ਮਿਲਦਾ। ਉਹਦੇ ਵਾਸਤੇ ਜੇ ਤੁਸੀਂ ਪ੍ਰੋਪਰ ਟ੍ਰੇਨਿੰਗ ਉਹਦੀ ਲੈ ਲੈਂਦੇ ਹੋ ਤੇ 48 ਦਿਨ ਦੀ ਹੋਰ ਛੋਟ ਜਿਹੜੀ ਆ ਉਹ ਤੁਹਾਨੂੰ ਮਿਲ ਜਾਂਦੀ ਹੈ ਜੀ। ਇਹ ਲਗਭਗ 4 ਮਹੀਨੇ ਜਿਹੜੇ ਹੋ ਜਾਂਦੇ, 4 ਤੋਂ ਥੋੜਾ ਵੱਧ ਹੋ ਜਾਂਦਾ। ਉਹਦੇ ਨਾਲ ਤੁਸੀਂ ਇਹ ਕਹਿ ਲਓ ਕਿ 8 ਮਹੀਨੇ ਫਿਰ ਉਹਨੂੰ ਕੱਟਣੇ ਪੈ ਸਕਦੇ ਆ ਜੇ ਇਹ ਸਾਰਾ ਕੁਝ ਠੀਕ ਠਾਕ ਰਹੇ। ਨਵਜੋਤ ਸਿੰਘ ਸਿੱਧੂ ਹੋਰੀ ਸ਼ਾਰਟ ਟੈਂਪਰ ਨੇ, ਇਹ ਸਭ ਨੂੰ ਪਤਾ।
ਇਹ ਉਹਨਾਂ ਨੇ ਹੂੰ, ਆਪਣੇ ਕ੍ਰਿਕਟ ਦੇ ਕੈਰੀਅਰ ਦੇ ਦੌਰਾਨ ਵੀ ਸਾਬਿਤ ਇਹ ਕੀਤਾ। ਸਿੱਧ ਕੀਤਾ ਸੀ, ਜਦੋਂ ਉਹ ਮੈਚ ਵਿੱਚ ਵਿਚਾਲੇ ਛੱਡ ਕੇ ਵਾਪਸ ਮੁਲਕ ਪਰਤ ਆਏ ਸੀਗੇ। ਜੀ। ਤੇ ਉਹਨਾਂ ਨੇ ਜਿਹੜਾ ਇਹ ਹਾਦਸਾ ਹੋਇਆ ਰੋਡ ਰੇਜ ਵਾਲਾ, ਇਹ ਵੀ ਸ਼ਾਰਟ ਟੈਂਪਰ ਦੀ ਵਜ੍ਹਾ ਕਰਕੇ ਹੀ ਹੋਇਆ ਜੀ। 88 ਦੇ ਵਿੱਚ ਇੰਨਾ ਜ਼ਿਆਦਾ ਟ੍ਰੈਫਿਕ ਨਹੀਂ ਸੀ ਹੁੰਦਾ ਜਿੰਨਾ ਅੱਜ ਹੈ। ਜੀ। ਤੇ ਉਤਰ ਕੇ ਮੰਨ ਲਓ ਜੇ ਕਿਸੇ ਦੇ ਏਦਾਂ ਮੁੱਕਾ ਮਾਰਤਾ, ਉਹਦੀ ਚਾਬੀ ਕੱਢ ਕੇ ਲੈ ਗਏ ਕਾਰ ਦੀ, ਹੂੰ, ਕਿ ਉਹ ਜਾ ਨਾ ਸਕੇ, ਉਹਨੂੰ ਮੈਡੀਕਲ ਸਹੀ ਸਮੇਂ ਤੇ ਮਿਲ ਜਾਂਦੀ, ਹੋ ਸਕਦਾ ਸੀ ਬੰਦਾ ਬਚ ਜਾਂਦਾ। ਜੀ। ਜਾਂ ਉਸ ਤੋਂ ਬਾਅਦ ਵੀ ਜੇ ਦੇਖਿਆ ਜਾਵੇ, ਉਹਦੇ ਪਰਿਵਾਰ ਦੇ ਕੋਲੇ ਹੀ ਅਪਰੋਚ ਲਾ ਲੈਂਦੇ। ਹੂੰ, ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਜਿਹੜਾ ਲੱਕੜ ਦਾ ਬਣ ਜੇ, ਵੀ ਨਹੀਂ ਝੁਕਣਾ ਹੀ ਨਹੀਂ, ਡਰਨਾ ਨਹੀਂ, ਜਾਂ ਮੰਨਣੀ ਨਹੀਂ ਗੱਲ, ਜੀ। ਮੰਨ ਸਕਦੇ ਸੀ। ਅੱਜ ਤੱਕ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਹਨਾਂ ਤੱਕ ਅਪਰੋਚ ਨਹੀਂ ਕੀਤੀ। ਇਹ ਉਹਨਾਂ ਦੇ ਸੁਭਾਅ ਦੇ ਵਿੱਚ ਸ਼ਾਮਲ ਹੈ। ਜੇ ਉਹਨਾਂ ਨੇ ਇਹੀ ਸੁਭਾਅ ਜਾਰੀ ਰੱਖਿਆ ਜੇਲ੍ਹ ਦੇ ਵਿੱਚ ਵੀ, ਤੇ ਫਿਰ ਇਹ ਚੋਟਾਂ ਜਿਹੜੀਆਂ ਉਹਨਾਂ ਨੂੰ ਨਹੀਂ ਮਿਲ ਸਕਦੀਆਂ। ਜੀ। ਇੰਨਾ ਜ਼ਰੂਰ ਹੈ ਕਿ ਇਹ ਚੋਟਾਂ ਮਿਲਣ ਦੇ ਆਸਾਰ ਇਸ ਕਰਕੇ ਨੇ ਕਿ ਕੁਝ ਦਿਨ ਪਹਿਲਾਂ ਉਹਨਾਂ ਦੀ ਮੁੱਖ ਮੰਤਰੀ ਦੇ ਨਾਲ ਵੀ ਮੁਲਾਕਾਤ ਹੋਈ ਸੀਗੀ। ਸੋ ਸਰਕਾਰੀ ਤੌਰ ਦੇ ਉੱਤੇ ਸ਼ਾਇਦ ਉਹਨਾਂ ਨੂੰ ਕੋਈ ਵੱਡੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਊਗਾ। ਅਹ ਨਾ ਇਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਜਿਹੜੀਆਂ ਮੇਰੇ ਵਰਗੇ ਲੋਕਾਂ ਨੂੰ ਅੰਦਰ ਕਰਨੀਆਂ ਪਈਆਂ ਸੀਗੀਆਂ, ਕਿ ਹੂੰ, ਇੱਕ ਰਾਤ ਦੇ ਵਿੱਚ 3-3 ਵਾਰੀ ਜੇਲ੍ਹ ਦੀ ਤਲਾਸ਼ੀ, ਤੁਹਾਡਾ ਸਾਰਾ ਕੁਝ ਆ ਕੇ ਬਾਹਰ ਸੁੱਟ ਦਿੰਦੇ ਨੇ ਜੀ। ਬੈਰਕ ਦੇ ਵਿੱਚੋਂ। ਮੁੜ ਕੇ ਤੁਸੀਂ ਉਹਨੂੰ ਹੌਲੀ ਹੌਲੀ ਸੈੱਟ ਕਰੋ, ਤੇ ਉਦੋਂ ਬਾਅਦ ਉਹ ਜਿਹੜਾ ਜੇਲ੍ਹ ਸੁਪਰਡੈਂਟ, ਡਿਪਟੀ ਸੁਪਰਡੈਂਟ ਹੈ, ਜਾਂ ਜਿਹੜੇ ਉਹ ਆ ਕੇ ਦੁਬਾਰਾ ਫੇਰ ਸੁੱਟ ਦਿੰਦੇ ਨੇ। ਇਸ ਤਰ੍ਹਾਂ ਦੀ ਤਾਂ ਕਿਸੇ ਵਤੀਰੇ ਦਾ ਸਾਹਮਣਾ ਉਹਨਾਂ ਨੂੰ ਨਹੀਂ ਕਰਨਾ ਪਊਗਾ। ਜੇਲ੍ਹ ਹੈ, ਕੋਈ ਹੋਟਲ ਨਹੀਂ। ਹੈਰਾਨਗੀ ਇਸ ਗੱਲ ਦੀ ਹੈ ਕਿ ਇੱਥੋਂ ਦੇ ਜਿਹੜੇ ਚੈਨਲ ਨੇ ਜਿਸ ਤਰੀਕੇ ਦੇ ਨਾਲ ਦਿਖਾ ਰਹੇ ਆ, ਉਸ ਤਰ੍ਹਾਂ ਦਾ ਕੁਝ ਵੀ ਜੇਲ੍ਹ 'ਚ ਨਹੀਂ ਹੁੰਦਾ। ਬਿਲਕੁਲ, ਬਿਲਕੁਲ। ਅੱਛਾ ਪਨੂੰ ਸਾਹਿਬ, ਕੀ ਜੇਲ੍ਹ ਦਾ ਜਿਹੜਾ ਸੁਪਰਡੈਂਟ ਆ ਆਪਦੇ ਪੱਧਰ ਤੇ ਇਹ ਫੈਸਲਾ ਲੈ ਸਕਦੇ ਆ ਵੀ ਬੰਦੇ ਨੂੰ ਰੋਟੀ ਕਣਕ ਦੀ ਨਹੀਂ ਚੰਗੀ ਲੱਗਦੀ, ਜਾਂ ਬੰਦੇ ਨੂੰ ਕੋਈ ਦਵਾਈ ਬੂਟੀ ਦੀ ਜ਼ਰੂਰਤ ਹੈ, ਤੇ ਉਹ ਆਪਦੇ ਪੱਧਰ ਤੇ ਫੈਸਲਾ ਕਰ ਸਕਦੇ ਆ, ਜਾਂ ਉਹ ਵੀ ਅਦਾਲਤ ਹੀ ਤੈਅ ਕਰਦੀ ਹੈ ਕਿ ਇਹਨੂੰ ਕੀ ਦੇਣਾ ਜਾਂ ਕੀ ਨਹੀਂ ਦੇਣਾ? ਨਹੀਂ, ਜਿੱਥੋਂ ਤੱਕ ਤਾਂ ਦਵਾਈ ਮੈਡੀਸਨ ਦੀ ਗੱਲ ਆ, ਜੀ। ਮੈਡੀਸਨ ਦੇ ਵਾਸਤੇ ਜੇਲ੍ਹ ਸੁਪਰਡੈਂਟ ਫੈਸਲਾ ਕਰ ਲੈਂਦਾ ਉਹਦੇ ਵਾਸਤੇ, ਪਰ ਤੁਹਾਨੂੰ ਡਾਕਟਰ ਦੀ ਜਿਹੜੀ ਪ੍ਰਿਸਕ੍ਰਿਪਸ਼ਨ ਆ ਉਹ ਹੂੰ, ਹੂੰ, ਚਾਹੀਦੀ ਹੂੰ। ਹੁੰਦੀ ਆ ਨਾਲ। ਜੀ। ਉਹਦੇ ਕਰਕੇ ਤੁਹਾਡੀਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਦੀ ਜਾਂਚ ਕਰਕੇ ਫਿਰ ਅੰਦਰ ਤੁਹਾਨੂੰ ਮਿਲ ਜਾਂਦੀਆਂ ਨੇ। ਉਹ ਦਵਾਈਆਂ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਜੀ। ਉਹ ਦੇ ਸਕਦੇ ਆ। ਜਿੱਥੋਂ ਤੱਕ ਰੋਟੀ ਵਾਲੀ ਤੁਸੀਂ ਗੱਲ ਪੁੱਛੀ ਆ, ਹਾਂਜੀ। ਇਹ ਜੇ ਮੰਨ ਲਓ ਜੇ ਕਣਕ ਤੋਂ ਅਲਰਜੀ ਆ, ਕੁਝ ਵੀ ਕਣਕ ਤੋਂ, ਫਿਰ ਇਹਦਾ ਮਤਲਬ ਬਾਹਰੋਂ ਆਊਗੀ ਰੋਟੀ। ਹੂੰ, ਉਹਦੇ ਉਹਦੇ ਦੋ ਤਰੀਕੇ ਨੇ, ਜਾਂ ਤਾਂ ਉਹਨਾਂ ਨੂੰ ਜਿਹੜਾ ਜਿਹਦੇ ਉਹਨਾਂ ਨੇ ਰੋਟੀ ਬਣਾਉਣੀ ਆ, ਉਹ ਰਾਸ਼ਨ ਉਹਨਾਂ ਨੂੰ ਬਾਹਰੋਂ ਪਹੁੰਚੇ ਤੇ ਉਹ ਆਪ ਬਣਾਉਣ, ਜਾਂ ਉਹਨਾਂ ਨੂੰ ਕੋਈ ਬਣਾ ਕੇ ਦੇਵੇ। ਜੀ। ਬਣਾ ਕੇ ਕੌਣ ਦੇਵੇ? ਉੱਥੇ ਹੁੰਦਾ ਕੀ ਹੈ ਕਿ ਜਿਹੜੇ ਕੈਦੀ ਨੇ ਹੂੰ, ਉਹਨਾਂ ਨੂੰ ਪਾ ਦਿੰਦੇ ਨੇ ਨਾਲ। ਇੰਨਾ ਕੁ ਇਹੋ ਜਿਹੇ VIP ਲੋਕਾਂ ਨੂੰ ਜਿਹੜਾ ਉਹ ਮਿਲ ਜਾਂਦਾ, ਜਿਨ੍ਹਾਂ ਨੂੰ ਕੁਕਿੰਗ ਵਗੈਰਾ ਆਉਂਦੀ ਆ, ਹੂੰ। ਉਹਨਾਂ ਨੂੰ ਨਾਲ ਪਾਉਂਦੇ ਨੇ ਸੇਵਾਦਾਰ ਦੇ ਤੌਰ ਦੇ ਉੱਤੇ। ਜੀ। ਉਹ ਫਿਰ ਅਕਸਰ ਇਸ ਤਰ੍ਹਾਂ ਦੀ ਚੀਜ਼ ਜਿਹੜੀ ਬਣਾ ਕੇ ਉਹਨਾਂ ਨੂੰ ਦੇ ਦਿੰਦੇ ਆ। ਬਹੁਤ ਸਾਰੇ ਅੰਦਰ ਹਵਾਲਾਤੀਏ ਤੇ ਕੈਦੀ ਨੇ ਹੂੰ, ਜਿਹੜੇ ਕੀ ਕਰਦੇ ਆ, ਜਿਹੜੀ ਕੰਟੀਨ ਦੇ ਵਿੱਚੋਂ ਸਮਾਨ ਲੈ ਕੇ ਉਹਦਾ ਤੜਕਾ ਵਗੈਰਾ ਇੱਕ ਡੰਗ ਦੀ ਦਾਲ ਨੂੰ ਲਾ ਲੈਂਦੇ ਆ, ਜਾਂ ਸਬਜ਼ੀ ਨੂੰ ਲਾ ਲੈਂਦੇ ਆ ਉਂਝ, ਕਿਉਂਕਿ ਉਹ ਖਾਣ ਜੋਗੀ ਹੁੰਦੀ ਨੀ ਗੀ ਹੂੰ, ਹੂੰ, ਦਾਲ ਹੂੰ। ਸਬਜ਼ੀ। ਜੀ। ਇਸ ਕਰਕੇ ਇਹ ਨਹੀਂਗਾ ਕਿ ਤੁਸੀਂ ਅੰਦਰ ਅੱਗ ਨਹੀਂ ਬਾਲ ਸਕਦੇ ਜਾਂ ਕੁਝ ਏਦਾਂ ਦਾ ਨਹੀਂਗਾ। ਕੁਝ ਜੀ। ਬਣਾ ਸਕਦੇ ਹੋ, ਉਹਨਾਂ ਨੂੰ ਕੁੱਕ ਆਪ ਕਰਨੀ ਪਊਗੀ। ਕੁੱਕ ਹੋਈ ਹੋਈ ਚੀਜ਼ ਬਾਹਰੋਂ ਆਉਣੀ ਇਹ ਬਹੁਤ ਔਖੀ ਹੈ। ਜੀ, ਜੀ।